ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 6 ਦਸੰਬਰ 2017 23 ਮਗਰ ਨਾਨਕ ਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ, ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਬਰੀ ਮਸਜਿਦ ਨੂੰ ਢੱਠਿਆਂ 25 ਸਾਲ ਹੋ ਗਏ ਨੇ। ਇਸ ਘਟਨਾਕ੍ਰਮ ਨੂੰ ਅਸੀਂ ਤੁਹਾਡੀ ਜ਼ੁਬਾਨੀ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ ਦੇਖੋ, ਅੱਜ 6 ਦਸੰਬਰ 2017 ਦਾ ਦਿਨ ਹੈ ਤੇ ਅੱਜ ਤੋਂ ਠੀਕ 25 ਸਾਲ ਪਹਿਲਾਂ ਜਦੋਂ ਕਿ ਕੇਂਦਰ ਦੇ ਵਿੱਚ ਨਰਸਿਮਹਾ ਰਾਓ ਦੀ ਸਰਕਾਰ ਸੀ, ਪ੍ਰਾਈਮ ਮਿਨਿਸਟਰ ਸੀ, ਯੂਪੀ ਦੇ ਵਿੱਚ ਕਲਿਆਣ ਸਿੰਘ ਜਿਹੜਾ ਕਿ BJP ਦਾ ਆਗੂ ਸੀ, ਉਹਦੀ ਸਰਕਾਰ ਸੀ। ਸੁਪਰੀਮ ਕੋਰਟ ਦੇ ਕੋਲ ਇੱਕ ਤੋਂ ਬਾਅਦ ਇੱਕ ਜਿਹੜੀ ਹੈ ਉਹ ਪਟੀਸ਼ਨ ਜਾ ਰਹੀ ਸੀ ਕਿ ਬਾਬਰੀ ਮਸਜਿਦ ਨੂੰ ਸੁਰੱਖਿਅਤ ਕੀਤਾ ਜਾਏ, ਕਿਉਂਕਿ ਆਲਰੇਡੀ ਵਿਸ਼ਵ ਹਿੰਦੂ ਪਰਿਸ਼ਦ, ਸ਼ਿਵ ਸੈਨਾ, RSS ਔਰ ਇਹਨਾਂ ਸਾਰਿਆਂ ਨੇ ਐਲਾਨ ਕੀਤਾ ਹੋਇਆ ਸੀ ਕਿ ਇਹ 6 ਦਸੰਬਰ ਨੂੰ ਉੱਥੇ ਜਾਣਗੇ। ਹਾਲਾਂਕਿ ਜਿਹੜਾ ਇਹਨਾਂ ਵੱਲੋਂ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਉਹ ਤਾਂ ਇਹੀ ਸੀ ਕਿ ਅਸੀਂ ਉੱਥੇ ਸਿਰਫ ਜਿਹੜਾ ਉਹ ਦਰਸ਼ਨਾਂ ਲਈ ਜਾਵਾਂਗੇ ਔਰ ਇਕੱਠ ਕਰਾਂਗੇ। ਪਰ ਜ਼ਾਹਰ ਹੈ ਕਿ ਹੁਣ ਜਿਹੜੇ ਸਬੂਤ ਉਸ ਤੋਂ ਬਾਅਦ ਲੈਬਰਾਹਾਨ ਕਮਿਸ਼ਨ ਦੇ ਸਾਹਮਣੇ ਵੀ ਆਏ ਔਰ ਜਿੰਨੇ ਮੀਡੀਆ ਆਊਟਲੈਟਸ ਰਾਹੀਂ ਵੀ ਗੱਲ ਬਾਅਦ ਦੇ ਵਿੱਚ ਸਾਹਮਣੇ ਆਈ ਕਿ ਕਿਵੇਂ ਇੱਕ ਬਿਲਕੁਲ ਪ੍ਰੀ ਪਲੈਨਡ ਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮਸਜਿਦ ਨੂੰ ਢਾਹਣਾ, ਕਿਉਂਕਿ 5 ਸਦੀਆਂ ਪੁਰਾਣਾ ਉਹ ਸਟਰਕਚਰ ਬੜਾ ਮਜ਼ਬੂਤ ਸੀ। ਉਸ ਦੀਆਂ ਫਾਊਂਡੇਸ਼ਨਸ ਵੀ ਭਾਵੇਂ ਉਹ ਉਜੜਿਆ ਜਿਹਾ ਲੱਗਦਾ ਹੈ ਕਿਉਂਕਿ ਉਹਦਾ ਇਹ ਸਿਰਫ ਇੱਕ ਹਿੱਸਾ ਹੀ ਫੰਕਸ਼ਨਲ ਸੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਬੜਾ ਮਜ਼ਬੂਤ ਸਟਰਕਚਰ ਸੀ ਔਰ ਉਸ ਨੂੰ ਕੁਝ ਘੰਟਿਆਂ ਦੇ ਵਿੱਚ ਗੁੰਬਦ ਉਸ ਤੋਂ ਲੈ ਕੇ ਦੀਵਾਰਾਂ ਤੱਕ ਸਾਰਾ ਢਾਹ ਦੇਣਾ, ਇਹ ਇਸ ਦੇ ਲਈ ਕੀ ਔਜ਼ਾਰ ਚਾਹੀਦੇ ਨੇ ਉਸ ਦੇ ਲਈ ਉਹਨਾਂ ਨੇ ਐਕਸਪਰਟ ਲਿਆਂਦੇ ਹੋਏ ਸੀ ਔਰ ਇਹ ਪ੍ਰੋਪਰ ਸਾਰਾ ਉਹਨਾਂ ਦਾ ਪਲੈਨਡ ਕੰਮ ਸੀ। ਔਰ ਇਹਦੇ 'ਚ ਸਾਰੀ ਦੀ ਸਾਰੀ ਜਿਹੜੀ BJP ਦੀ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ LK ਅਡਵਾਨੀ ਔਰ ਇਹ ਉਮਾ ਭਾਰਤੀ, ਵਾਜਪਾਈ, ਇਹ ਸਾਰੇ ਹੀ, ਮੁਰਲੀ ਮਨੋਹਰ ਜੋਸ਼ੀ, ਇਹ ਸਾਰੇ ਇਹਦਾ ਹਿੱਸਾ ਸਨ। ਲੇਕਿਨ ਇਹਦੇ ਬਾਵਜੂਦ ਜਿਵੇਂ ਕੋਈ ਡੈਲੀਬਰੇਟਲੀ ਅੱਖਾਂ ਬੰਦ ਕਰ ਲੈਂਦਾ ਹੈ, ਸਿਸਟਮ ਜਿਹੜਾ ਉਹਨੇ ਬਿਲਕੁਲ ਆਪਣੇ ਆਪ ਨੂੰ ਸ਼ਟ ਅਪ ਕਰ ਲਿਆ ਸੀ ਔਰ ਉਹਨਾਂ ਨੇ ਜਿਵੇਂ ਉਸ 5 ਸਦੀਆਂ ਪੁਰਾਣੇ ਇਤਿਹਾਸਕ ਸਟਰਕਚਰ ਨੂੰ, ਜਿਸ ਦਾ ਕੰਟਰੋਲ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਕੋਲ ਸੀ, ਜਿਸ ਤਰ੍ਹਾਂ ਉਹਨਾਂ ਨੇ ਤਬਾਹ ਬਰਬਾਦ ਕੀਤਾ ਔਰ ਸਿਰਫ ਇੱਕ ਢਾਂਚਾ ਤੋੜਨ ਤੱਕ ਦੀ ਗੱਲ ਨਹੀਂ ਸੀ, ਇਹ ਇੱਕ ਉਸ ਦੌਰ ਦੀ ਸ਼ੁਰੂਆਤ ਸੀ ਜਿਸ ਦੇ ਵਿੱਚ ਬੜੀ ਸਪਸ਼ਟਤਾ ਦੇ ਨਾਲ ਜਿਹੜੀ ਆਈਡੀਓਲੋਜੀ RSS ਨੇ 1925 'ਚ ਆਪਣੀ ਫਾਊਂਡੇਸ਼ਨ ਦੇ ਵੇਲੇ ਜਦੋਂ ਕਿ ਡਾਕਟਰ ਹੈਡਗਾਵੇਅਰ ਨੇ RSS ਦੀ ਸ਼ੁਰੂਆਤ ਕੀਤੀ, ਹਿੰਦੁਸਤਾਨ ਦੀ ਦਿੱਤੀ ਸੀ, ਜਿਸ ਨੂੰ ਜਿਹੜਾ RSS ਨਾਜ਼ੀ ਪਾਰਟੀ ਦੀ ਤਰਜ਼ ਦੇ ਉੱਤੇ ਇਹ ਕਹਿੰਦਾ ਸੀ ਕਿ ਜੋ ਹੱਲ ਨਾਜ਼ੀਆਂ ਨੇ ਘੱਟ ਗਿਣਤੀਆਂ ਅਕਲੀਅਤਾਂ ਨਾਲ ਡੀਲ ਕਰਨ ਦਾ ਕੱਢਿਆ ਹੈ ਜਰਮਨੀ ਦੇ ਵਿੱਚ, ਜੋ ਕੁਛ ਜਿਵੇਂ ਉਹਨਾਂ ਨੇ ਬਾਅਦ ਦੇ ਵਿੱਚ ਤਾਂ ਗੈਸ ਚੈਂਬਰ ਔਰ ਕੰਸਨਟ੍ਰੇਸ਼ਨ ਕੈਂਪ ਸਾਹਮਣੇ ਆਏ, ਲੇਕਿਨ 1920 ਤੋਂ ਹੀ ਨਾਜ਼ੀਆਂ ਨੇ ਉਹਨਾਂ ਦੇ ਖਿਲਾਫ ਯਹੂਦੀਆਂ, ਜਿਪਸੀਆਂ ਔਰ ਦੂਸਰਿਆਂ ਦੇ ਖਿਲਾਫ ਜਿਹੜਾ ਇੱਕ ਪ੍ਰੋਪੇਗੈਂਡਾ ਵਿੱਢਿਆ ਹੋਇਆ ਸੀ ਕਿ ਉਹੀ ਹੱਲ ਭਾਰਤ ਦੇ ਵਿੱਚ ਅਕਲੀਅਤਾਂ ਦੇ ਨਾਲ ਡੀਲ ਕਰਨ ਦਾ। ਸੋ ਜ਼ਾਹਰ ਹੈ ਕਿ ਇਹ ਜਿਹੜੀ ਘਟਨਾ ਮਹਿਜ਼ ਇੱਕ ਕਿਸੇ ਗੁੰਡਾ ਭੀੜ ਵੱਲੋਂ ਇਕੱਠੇ ਹੋ ਕੇ ਕਿਸੇ ਇਮਾਰਤ ਨੂੰ ਤੋੜਨ ਦੀ ਨਹੀਂ ਸੀ, ਇੱਕ ਉਹ ਸ਼ੁਰੂਆਤ ਸੀ ਜਿਸ ਨੇ, ਜੇ ਅੱਜ ਅਸੀਂ 25 ਸਾਲ ਪਿੱਛੇ ਮੁੜ ਕੇ ਦੇਖਦੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ 25 ਸਾਲਾਂ 'ਚ
ਸਾਰੇ ਹੀ ਦੇਸ਼ ਦਾ ਜਿਹੜਾ ਸਿਆਸੀ ਢੰਗ ਹੈ ਉਹ ਬਦਲਿਆ ਹੈ। ਸਮਾਜਿਕ ਸੋਸ਼ਲ ਕਿਵੇਂ ਪੋਲਰਾਈਜੇਸ਼ਨ ਹੋਈ ਹੈ, ਪਾਲਾਬੰਦੀ ਹੋਈ ਹੈ, ਕਿਵੇਂ ਘੱਟ ਗਿਣਤੀਆਂ ਜਿਹੜੀਆਂ ਨੇ ਉਹ ਬਿਲਕੁਲ ਖੂੰਜੇ ਲਾ ਦਿੱਤੀਆਂ ਗਈਆਂ ਔਰ 200 ਮਿਲੀਅਨ ਮੁਸਲਮਾਨ ਜਿਹੜਾ ਭਾਰਤ ਦੇ ਨਕਸ਼ੇ ਦੇ ਵਿੱਚ ਹੈ ਕਿਵੇਂ ਅੱਜ ਉਹ ਗੁਲਾਮਾਂ ਤੋਂ ਬਦਤਰ ਬਣਾ ਦਿੱਤਾ ਗਿਆ। ਔਰ ਉਹ ਪਾਰਟੀ ਜਿਹਦੇ ਕੋਲ 1984 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਿਰਫ 2 ਸੀਟਾਂ ਸਨ, ਇਸ ਹਿੰਦੂਤਵਾ ਦੇ ਕਾਰਡ ਨੂੰ ਖੇਡ ਕੇ ਬਾਬਰੀ ਮਸਜਿਦ ਢਾਣ ਤੋਂ ਬਾਅਦ ਕਿਵੇਂ ਸਿਸਟੇਮੈਟਿਕਲੀ ਉਸ ਤੋਂ ਪਹਿਲਾਂ ਰੱਥ ਯਾਤਰਾਵਾਂ ਦੀ ਗੱਲ ਇਹ ਅਡਵਾਨੀ ਨੇ ਸ਼ੁਰੂ ਕੀਤੀ ਔਰ ਅੱਜ ਉਹ ਭਾਰਤ ਦੇ ਵਿੱਚ ਹੁਕਮਰਾਨ ਪਾਰਟੀ ਹੈ ਔਰ ਮੈਜੋਰਟੀ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਬੀਜੇਪੀ ਦੀ ਹਕੂਮਤ ਹੈ ਜੀ। ਹੁਣ ਜ਼ਾਹਰ ਹੈ ਵੀ ਇੱਕ ਅੱਜ ਜਦੋਂ ਅਸੀਂ ਇਹ 25 ਸਾਲ ਦੀ ਗੱਲ ਕਰ ਰਹੇ ਹਾਂ, ਸਾਨੂੰ ਥੋੜਾ ਪਿੱਛੇ ਜਾ ਕੇ ਦੇਖਣਾ ਪਵੇਗਾ ਕਿ ਕਿਵੇਂ ਭਾਰਤ ਦੇ ਵਿੱਚ ਇੱਕ ਪਾਸੇ ਜਦੋਂ ਕਿ ਅੱਜ ਇਹ ਪਾਲਾਬੰਦੀ ਜਾਂ ਸਫਬੰਦੀ ਜਿਹੜੀ ਚੱਲ ਰਹੀ ਹੈ, ਪੋਲਰਾਈਜੇਸ਼ਨ, ਉਹਦੇ 'ਚ ਮੁਸਲਮਾਨਾਂ ਨੂੰ ਬਿਲਕੁਲ ਗਦਾਰ ਸਾਬਤ ਕਰਨ, ਵਿਦੇਸ਼ੀ ਸਾਬਤ ਕਰਨ ਕਿ ਉਹਨਾਂ ਦਾ ਕੋਈ ਵੀ ਜਿਹੜਾ ਹੈ ਉਹ ਇੱਥੋਂ ਦੀ ਤਹਿਜ਼ੀਬ ਨਾਲ ਲਾਗਾ ਦੇਗਾ ਨਹੀਂ ਹੈ। ਔਰ ਇਸ ਦੀ ਇੱਕ ਸਜਰੀ ਉਦਾਹਰਣ ਜਿਵੇਂ ਅਸੀਂ ਦੇਖਦੇ ਹਾਂ, ਬਾਕੀ ਤਾਂ ਚੱਲ ਹੀ ਰਿਹਾ ਕਿ ਲਵ ਜਿਹਾਦ ਨੂੰ ਜਿਹੜਾ ਇਹਨਾਂ ਨੇ ਲਫ਼ਜ਼ ਘੜਿਆ ਔਰ ਉਸ ਦੇ ਥੱਲੇ ਕਿਵੇਂ ਕੇਰਲਾ ਤੱਕ ਜਾ ਕੇ ਪਰਸੀਕਿਊਸ਼ਨ ਦਾ ਦੌਰ ਚੱਲ ਰਿਹਾ ਹੈ। ਗਊ ਮਾਤਾ ਨੂੰ ਜਿਹੜਾ ਉਸ ਦੇ ਜਿਹੜਾ ਲਾਅ ਬਣਾ ਕੇ ਕਿੰਨੀਆਂ ਸਟੇਟਾਂ 'ਚ ਔਰ ਕਿਸ ਕਿਸਮ ਦਾ ਖੌਫ ਪੈਦਾ ਕਰਕੇ ਉਹਦੇ ਨਾਂ ਥੱਲੇ ਉਹ ਦਾਦਰੀ ਲਿੰਚਿੰਗ ਹੋਏ, ਅਦਰਵਾਈਜ਼ ਹੋਏ। ਫਿਰ ਅਸੀਂ ਦੇਖਦੇ ਹਾਂ ਟ੍ਰੇਨਾਂ ਦੇ ਵਿੱਚ ਜਿਵੇਂ ਜਿਹੜੇ ਹਰਿਆਣੇ ਦੇ ਨੌਜਵਾਨਾਂ ਨੂੰ ਫਿਰ ਯੂਪੀ ਦੀ ਟ੍ਰੇਨ 'ਚ ਜਾ ਰਹੇ ਦੋਵਾਂ ਨੂੰ ਕਿ ਵੀ ਉਹਨਾਂ ਦੀ ਲੁੱਕ ਜਿਹੜੀ ਹੈ, ਪਹਿਰਾਵਾ ਉਹ ਇਸਲਾਮਿਕ ਆਪਣੇ ਮਜ਼ਹਬੀ ਫੇਥ ਮੁਤਾਬਕ ਸੀ, ਉਹਨਾਂ ਦੇ ਉੱਤੇ ਜਿਸ ਕਿਸਮ ਦਾ ਜਿਹੜਾ ਚੱਲ ਰਿਹਾ। ਔਰ ਅਦਾਲਤਾਂ ਮੂਕ ਦਰਸ਼ਕ ਨੇ, ਮੁਖਤਾਰਾ ਮੀਡੀਆ ਨੇ ਤਾਂ ਹੁਣ ਵੀ ਬਹੁਤ ਕੁਝ ਚੱਲ ਰਿਹਾ ਪਰ ਉਸ ਦੀ ਖਬਰ ਲੈਣੀ ਵੀ ਬੰਦ ਕਰ ਦਿੱਤੀ ਹੈ। ਔਰ ਬਹੁਤ ਵਾਰ ਕਿਉਂਕਿ ਜਦੋਂ ਅਸੀਂ 6 ਦਸੰਬਰ 92 ਦੀ ਗੱਲ ਕਰਦੇ ਹਾਂ, ਗੱਲ ਸਿਰਫ ਬਾਬਰੀ ਮਸਜਿਦ ਤੱਕ ਮਹਿਦੂਦ ਰਹਿ ਜਾਂਦੀ ਹੈ। ਬਹੁਤ ਘੱਟ ਨੂੰ ਇਹ ਯਾਦ ਵੀ ਹੋਏਗਾ ਦੂਸਰਿਆਂ ਨੂੰ ਕਿ ਕਿਵੇਂ ਉਸ ਤੋਂ ਬਾਅਦ ਅਯੁੱਧਿਆ ਦੇ ਵਿੱਚ ਵੀ ਮੁਸਲਮਾਨਾਂ ਦਾ ਨੁਕਸਾਨ ਕੀਤਾ ਗਿਆ ਔਰ ਮੁੰਬਈ ਦੇ ਵਿੱਚ ਜਿਹੜਾ ਉਦੋਂ ਬੰਬਈ ਸੀ, ਵਰਸਟ ਕਿਸਮ ਦੀ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗਈ। ਹਜ਼ਾਰਾਂ ਮੁਸਲਮਾਨ ਜਿਹੜੇ ਨੇ 6 ਦਸੰਬਰ ਤੋਂ ਬਾਅਦ ਦੇ ਹਫ਼ਤਿਆਂ ਦੇ ਵਿੱਚ ਮਾਰੇ ਗਏ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਬੰਬਈ ਦੇ ਵਿੱਚ ਤਾਂ ਪੂਰੀਆਂ ਦੀਆਂ ਪੂਰੀਆਂ ਆਬਾਦੀਆਂ ਜਿਹੜੀਆਂ ਨੇ ਉਹ ਅੱਗ ਲਾ ਕੇ ਸਾੜ ਦਿੱਤੀਆਂ ਗਈਆਂ ਔਰ ਬੜਾ ਬੁਰੀ ਤਰ੍ਹਾਂ ਜਿਹੜਾ ਉਹਨਾਂ ਦਾ ਕਤਲੇਆਮ ਕੀਤਾ ਗਿਆ। ਔਰ ਉਸ ਦੇ ਉੱਤੇ ਬਾਅਦ ਦੇ ਵਿੱਚ ਜਿਹੜੇ ਕਮਿਸ਼ਨ ਵੀ ਬੈਠੇ, ਉਹਨਾਂ ਦੀਆਂ ਰਿਪੋਰਟਾਂ ਵੀ ਰੋਲ ਰਾੜ ਦਿੱਤੀਆਂ ਗਈਆਂ। ਔਰ ਇੱਥੇ ਵੀ ਜਦੋਂ ਅਸੀਂ ਬਾਬਰੀ ਮਸਜਿਦ ਨੂੰ ਢਾਏ ਜਾਣ ਦੀ ਗੱਲ ਦੇਖਦੇ ਤੇ ਇਸ ਗੱਲ ਵੱਲ ਜਦੋਂ ਮੈਂ ਕਿਹਾ ਵੀ ਅਸੀਂ ਜ਼ਰਾ ਪਿੱਛੇ ਮੁੜ ਕੇ ਦੇਖੀਏ ਕਿ RSS ਦੀ ਵਿਚਾਰਧਾਰਾ ਤਾਂ ਪਹਿਲਾਂ ਹੀ ਇਸ ਲਾਈਨ ਦੀ ਸੀ। ਪਾਕਿਸਤਾਨ ਬਣਾਉਣ ਦੀ ਗੱਲ ਜਾਂ 2 ਨੇਸ਼ਨ ਥਿਊਰੀ ਦੀ ਗੱਲ ਜਾਂ 1930 ਜਦੋਂ ਅਲਾਮਾ ਇਕਬਾਲ ਨੇ ਪ੍ਰੀਜ਼ਾਈਡ ਕੀਤਾ ਮੁਸਲਿਮ ਲੀਗ ਦੇ ਸੈਸ਼ਨ ਨੂੰ, ਉਹਨਾਂ ਨੇ ਪਹਿਲੀ ਵਾਰ ਅਟਰ ਕੀਤੀ ਔਰ 23 ਮਾਰਚ 1940 ਨੂੰ ਪਾਕਿਸਤਾਨ ਦਾ ਜਿਹੜਾ ਰੈਜ਼ੋਲੂਸ਼ਨ ਹੈ ਉਹ ਲਾਹੌਰ ਦੇ ਵਿੱਚ ਜਿਹੜਾ ਹੈ ਉਹ ਪੇਸ਼ ਕੀਤਾ ਔਰ ਉਸ ਨੂੰ ਸਾਹਮਣੇ ਲਿਆਂਦਾ ਗਿਆ। ਪਰ ਜੇ ਅਸੀਂ RSS ਦੀ ਲਾਈਨ ਦੇਖੀਏ, ਉਹ ਲਾਲਾ ਲਾਜਪਤ ਰਾਏ ਹੋਏ ਪੰਜਾਬ ਦੇ ਵਿੱਚ। ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਆਨੰਦ ਮੱਠ ਰਾਹੀਂ ਜਿਹੜਾ ਬੰਕਮ ਚੰਦਰ ਉਪਾਧਿਆਏ ਨੇ ਵੰਦੇ ਮਾਤਰਮ ਦਾ ਕਾਨਸੈਪਟ ਦਿੱਤਾ ਔਰ ਉਹਦੇ ਥੱਲੇ ਹਿੰਦੂਆਂ ਦੀ ਇੱਕ ਕਲਚਰਲ ਆਪਣੀ ਵੱਖਰੀ ਐਂਟੀਟੀ ਦੀ ਗੱਲ, ਉਹ ਸੇਂਟ ਅਰਬਿੰਦੋ ਹੋਏ, ਰਵਿੰਦਰਨਾਥ ਟੈਗੋਰ ਹੋਏ, ਬਾਲ ਗੰਗਾਧਰ ਤਿਲਕ ਹੋਏ, ਲੋਕਮਾਨਿਆ ਤਿਲਕ ਹੋਏ ਔਰ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਦਿੱਤੀ। ਔਰ ਗਾਂਧੀ ਆਲਰੇਡੀ ਸੀਨ ਤੇ ਆ ਚੁੱਕਾ ਸੀ। ਉਹਦੇ ਮਾਈਂਡ ਦੇ ਪਿੱਛੇ ਜਿਹੜਾ ਉਹ ਜਦੋਂ ਰਾਮ ਰਾਜਿਆ ਦੀ ਗੱਲ ਕਰਦਾ ਸੀ ਤੇ ਜ਼ਾਹਰ ਹੈ ਕਿ ਉਹ ਉਸੇ ਹੀ ਰਾਜ ਦੀ ਗੱਲ ਕਰਦਾ ਸੀ। ਹਾਲਾਂਕਿ ਤੁਸੀਂ ਗਾਂਧੀ ਦੀਆਂ ਲਿਖਤਾਂ ਦੂਸਰੀਆਂ ਦੇਖਦੇ ਹੋ, ਵਿੱਚ ਹੀ ਉਹ ਮੁਗਲਾਂ ਨੂੰ ਵੀ ਪ੍ਰੇਜ਼ ਕਰਦਾ ਸੀ ਕਿਤੇ, ਲੇਕਿਨ ਉਹ ਲੁਕਵੇਂ ਢੰਗ ਨਾਲ ਵਾਰ ਕਰਨ ਦੀ ਗੱਲ ਜਿਹੜੀ ਕਿ ਗਾਂਧੀ ਦੇ ਮਨ ਦੇ ਵਿੱਚ ਵਸੀ ਹੋਈ ਸੀ ਔਰ ਉਹੀ ਅਲਟੀਮੇਟਲੀ ਕਾਂਗਰਸ ਦੀ ਨੀਤੀ ਵੀ ਬਣੀ ਕਿਉਂਕਿ ਕਾਂਗਰਸ ਦਾ ਬਾਪੂ ਵੀ ਗਾਂਧੀ ਸੀ ਔਰ ਪ੍ਰੀ ਇੰਡੀਪੈਂडेंस ਵੀ ਔਰ ਬਾਅਦ ਚ ਵੀ। ਹਾਲਾਂ ਉਹ ਕਹਿੰਦਾ ਸੀ ਜੀ ਮੈਂ ਤਾਂ 2 ਆਨੇ का ਮੈਂਬਰ भी नहीं हूँ कांग्रेस का। पर फैक्ट ਇਹ ਹੈ ਵੀ ਗਾਂਧੀ ਵੀ ਰਾਮ ਰਾਜ ਦੇ ਨਾਂ ਥੱਲੇ ਉਸ ਹਿੰਦੂ ਸਵੈਮਾਨ ਨੂੰ ਜਿਹੜਾ ਇਹਨਾਂ ਦਾ ਆਪਣਾ ਕਿਹਾ ਜਾਂਦਾ ਜਾਂ ਅਖੌਤੀ ਮੈਂ ਕਹਾਂਗਾ, ਉਸ ਨੂੰ ਬਹਾਲ ਕਰਨ ਦੀ ਲਾਈਨ ਸੀ।
ਔਰ ਦੂਸਰੇ ਪਾਸੇ ਜਿਹੜੀ ਸਾਵਰਕਰ ਲਾਈਨ ਔਰ ਇਹ ਹੈਡਗਵੇਅਰ ਲਾਈਨ ਔਰ ਜਿਸ ਦੇ ਵਿੱਚ ਹਿੰਦੂ ਮਹਾਸਭਾ ਜਿਹਨੇ ਮਦਨ ਮੋਹਨ ਮਾਲਵੀਆ ਨੇ ਕਾਂਗਰਸ ਤੋਂ ਜਦੋਂ ਕਿਨਾਰਾ ਕੀਤਾ ਤੇ ਉਹ ਕਲੀਅਰਲੀ ਹਿੰਦੂ ਲਾਈਨ ਦੇ ਥੱਲੇ ਹੀ ਸੀ। ਔਰ ਮੈਂ ਅਕਸਰ ਜ਼ਿਕਰ ਕੀਤਾ ਇੱਕ ਵਾਰ ਕਿ ਇੱਕ ਲਖਨਊ ਦੇ ਵਿੱਚ ਕੋਈ ਸਾਰੇ ਧਰਮਾਂ ਦੀ ਕਾਨਫਰੰਸ ਹੋਈ ਔਰ ਇਹ ਮਦਨ ਮੋਹਨ ਮਾਲਵੀਆ ਜਿਹੜਾ ਕਿ ਗੰਗਾ ਜਲ ਦੇ ਨਾਲ ਆ ਕੇ ਘਰ ਵਾਪਸ ਹੱਥ ਧੋਂਦਾ ਸੀ ਵੀ ਮਲੇਛਾ ਨਾਲ ਹੱਥ ਮਿਲਾਏ ਨੇ, ਔਰ ਗਿਆਨੀ ਸ਼ੇਰ ਸਿੰਘ ਜਿਹੜੇ ਕਿ ਸਿੱਖਾਂ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਉਸ ਦੇ ਵਿੱਚ, ਉਹ ਨਾਲ ਨਾਲ ਠਹਿਰੇ ਹੋਏ ਸੀ। ਔਰ ਮਾਲਵੀਆ ਨੇ ਜਦੋਂ ਉਸ ਕਾਨਫਰੰਸ 'ਚ ਬੜਾ ਕੋਆਪਰੇਸ਼ਨ ਵਾਲਾ ਭਾਸ਼ਣ ਦਿੱਤਾ, ਹਾਲਾਂਕਿ ਉਹਦੀ ਲਾਈਨ ਹਿੰਦੂ ਤਵੀ ਵਾਲੀ ਸੀ, ਤੇ ਗਿਆਨੀ ਸ਼ੇਰ ਸਿੰਘ ਨੇ ਉਹਨੂੰ ਸ਼ਾਮ ਨੂੰ ਪੁੱਛਿਆ ਮਦਨ ਮੋਹਨ ਮਾਲਵੀਆ ਨੂੰ ਕਿ ਪੰਡਤ ਜੀ ਅੱਜ ਤਾਂ ਤੁਸੀਂ ਕਮਾਲ ਕਰ ਦਿੱਤੀ, ਤੁਸੀਂ ਤਾਂ ਆਪਣੀ ਲਾਈਨ ਤੋਂ ਹਟਵੀਂ ਗੱਲ ਕੀਤੀ। तो उन्हें कहा कि ज्ञानी जी ये मेरे कहने की बात छोड़िए, अंग्रेजों को जा लेने दो, हम तो शिक्षा प्रणाली में संशोधन करके मुसलमानों की मुसलमानी निकाल देंगे। देखो जी असी तो एजुकेशन सिस्टम बनाएगा। और जो अज जदों असी देखते हैं कि किवें उन्होंने अपने पूरा बोर्ड बिठाया है, हिस्टरी बोर्ड, हिस्टरी बदली जा रही है, सारा जिहड़ी ग्लोरीअस हिस्टरी है मुसलमाना दी उन्होंने बाहर कढ़ के उहदी थां ते अपना आर्टिफिशियल और जो उन्हों का झूठ मिथिहास है उन्होंने इतिहास बना के प्रेजेंट किया जा रहा है और फैक्ट्स नूं जिहड़ा बिल्कुल उस दे उत्ते पर्दापोशी की जा रही है और झूठ नूं सच वांग वेचा जा रहा है। सो ये जिहड़े करंट सी दोनों ही कांग्रेस दा सॉफ्ट हिंदूत्वा दे थल्ले, गांधी, नेहरू और पटेल बेशक सॉफ्ट दे थल्ले बैठा सी पर उहदा हार्ट जिहड़ा वो इन्हां दा सावरकर और नथूराम गोडसे और इन्हां दे नाल ही बीट करदा सी। और जिवें सब तो पहला जदों जूनागढ़ दी रियासत इसने पटेल ने फौज दी ताकत दे नाल लई तो पहला ऑर्डर फौज नूं सी कि सोमनाथ मंदिर बनाओ और उहदे थल्ले और उन्होंने भी वो डॉक्टर राजेंद्र प्रसाद होए पहला प्रेजिडेंट, ये होए हिंदू प्राइड नाल जोड़दे सी कि जी महमूद गजनवी ने डिस्ट्रॉय कीता, इन्ने सदियां असीं नहीं बनाया, हुण साडा राज आ गया। और बाद दे विच डॉक्टर राजेंद्र प्रसाद ने ही सोमनाथ मंदिर दा फाउंडेशन स्टोन रखिया सी। सो असीं देखदे हां कि 47 दे विच लाइन ड्रॉ हो गई। सिर्फ फर्क इन्ना है कि कायदे आजम मुहम्मद अली जिन्हां ने ईमानदारी दे नाल अपने पक्ष नूं पेश कीता क्योंकि वो समझ चुके सी कि इन्हां दे पिछे जिहड़ी लाइन है और जिहड़ी उन्हां ने एडवाइस इंडियन मुस्लिम्स नूं भी दित्ती, जिहड़े रहन जिन्हां ने मौलाना अबुल कलम आजाद जिहड़ा इन्हां दा कांग्रेस दा शो बॉय सी और दूसरे उन्हां नूं कहा सी भी अज तुसीं पाकिस्तान दा विरोध कर रहे हो पर तुहाडी बाकी जिंदगी इस गल ते ही बतीत होएगी ये साबित करन ते कि तुसीं पैट्रियट हो, तुसीं देश भगत हो और तुसीं इन्हां दी कौमीयत च इस यकीन रखदे हो, इसे गल ते रहोगे। पर इन्नी जल्दी वर्स्ट होएगा ये पार्ट शायद उस पीरियड च जिन्हां ने हालां मौलाना अबुल कलम आजाद भी मरण तो पहलां तक उन्होंने रियलाइज हो गया सी नेहरू दीयां नीतियां ਜਾਂ दूसरा सोमनाथ मंदिर बनने वेले ही गल सामने आ गई सी। नेहरू नहीं भी चाहुंदा सी लेकिन पटेल और ये सोच हावी हो गई। और जदों असीं स्टैप बाय स्टैप देखदे कि एमरजेंसी लाण तो बाद जदों एमरजेंसी टुट्टी जनता पार्टी की सरकार बनी बहुत जल्दी उहदा भी खात्मा होया क्योंकि चल नहीं सके। और इंदिरा गांधी जदों वापस आई क्योंकि जदों असीं 6 दसंबर 1992 का जिहड़ा हमला बाबरी मसीत ते उहदी तबाही वाल देखना है तो सानू जरूर जिहड़ा जून 84 च दरबार साहब ते हमला और सिखां नूं सबक सिखाण दी नीति इस वाल देखना पेगा। और इस सारे नूं इन्हां दी जिहड़ी वड्ड गिणती है मेजोरिटी नूं प्लीज करन दे लई किवें लाइनां बदलीआं। 47 तो बाद एक गल ज़ाहिर सी कि वो मुसलमान होण भारत दे, सिख होण, दलित होण, ये कांग्रेस का वोट बैंक सी। इसलिए भावें नीतियां उन्हां दीयां जो भी चल रही सी थोड़ा बहुत प्लीज करन दे लई वो खुल के अपना एंटाई सिख जां एंटाई मुस्लिम जां एंटाई दलित कार्ड नहीं सी। पर यह सिनेरियो बदलना शुरू होया सब तो पहला दलितां दे राहीं जदों कि उन्होंने बहुजन समाज पार्टी कांशी राम दे थल्ले बना के ऑलरेडी कांग्रेस तो ये दलित वोट जिहड़ा है वो वीन अवे होना शुरू होया। उन्होंने लगा भी असी कमजोर होए हैं कांग्रेस। और फिर उन्होंने देखिया भी इंदिरा गांधी ने खास तौर पर कि भी
ਜਦੋਂ ਜੈ ਪ੍ਰਕਾਸ਼ ਨਾਰਾਇਣ, ਪੂਰਨ ਕ੍ਰਾਂਤੀ, ਇਹ ਸਾਰੇ ਗੱਲ ਸ਼ੁਰੂ ਹੋਈ ਕਿ ਜਿਹੜਾ ਲੋਅਰ ਮਿਡਲ ਕਲਾਸ ਹਿੰਦੂ ਜਿਹੜਾ ਕਿ ਕਾਂਗਰਸ ਦੇ ਨਾਲ ਆ ਜਾਂਦਾ ਸੀ ਔਰ ਬ੍ਰਾਹਮਣ ਕਲਾਸ ਵੀ ਜਿਹੜੀ ਉਹਦੇ ਨਾਲ ਆਂਦੀ ਸੀ, ਉਹਨਾਂ ਚੋਂ ਉਹ ਵੀ ਵੀਨ ਅਵੇ ਹੋਣੀ ਸ਼ੁਰੂ ਹੋਈ। ਸੋ ਪਹਿਲੀ ਸਟ੍ਰੈਟਜੀ ਵਿਉਂਤਬੰਦੀ ਉਹਨਾਂ ਨੇ ਘੜੀ ਕਿ ਵੀ ਜੇ ਹੁਣ ਤੁਸੀਂ ਵੱਡ ਗਿਣਤੀ ਨੂੰ, ਮੈਜੋਰਿਟੀ ਨੂੰ ਖੁਸ਼ ਕਰਨਾ ਤੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਜਿਹੜਾ ਸਬਕ ਸਿਖਾਉਣ ਦੀ ਲਾਈਨ ਥੱਲੇ ਹੀ ਇਹ ਜਿਹੜੀ ਹੈ ਉਹ ਸਫਲ ਹੋ ਸਕਦਾ ਹੈ। ਔਰ ਫਿਰ ਸਾਹਮਣੇ ਸਬੂਤ ਸਾਹਮਣੇ ਅਸੀਂ ਦੇਖਦੇ ਹਾਂ ਕਿ ਦਰਬਾਰ ਸਾਹਿਬ ਤੇ ਹਮਲੇ ਦੀ ਤਿਆਰੀ ਕਿਵੇਂ ਲਗਭਗ 2-2.5 ਸਾਲ ਪਹਿਲਾਂ, ਔਰ ਕਿਵੇਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਦਾ ਚੁਣਨਾ ਔਰ ਪੂਰੀ ਸਿੱਖ ਕੌਮ ਨੂੰ ਸਬਕ ਸਿਖਾਉਣ ਦੀ ਲਾਈਨ, ਔਰ ਇੰਦਰਾ ਗਾਂਧੀ ਦਾ ਭਾਰਤ ਦੀ ਏਕਤਾ ਅਖੰਡਤਾ ਦੀ ਦਾਅਵੇਦਾਰ ਬਣ ਕੇ ਉਹ ਸਾਰੇ ਨੂੰ ਕਰਨਾ। ਔਰ ਬੇਸ਼ੱਕ ਉਹ ਉਸ ਦਾ ਫਲ ਸਿੱਧੇ ਤੌਰ ਤੇ ਚੋਣਾਂ 'ਚ ਨਹੀਂ ਲੈ ਸਕੀ ਕਿਉਂਕਿ 31 ਅਕਤੂਬਰ ਨੂੰ ਉਹ ਮਾਰੀ ਗਈ, ਲੇਕਿਨ ਅਸੀਂ ਦੇਖਦੇ ਹਾਂ ਕਿ ਫੌਰਨ ਬਾਅਦ ਉਹਦੇ ਮਾਰੇ ਜਾਣ ਤੋਂ ਚੋਣਾਂ ਕਾਂਗਰਸ ਨੇ ਜਿਹੜੇ ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਦੀ ਸਹੁੰ ਚੁਕਾਈ, ਚੋਣਾਂ ਆਰਡਰ ਹੋਈਆਂ ਔਰ 3/4 ਮੈਜੋਰਿਟੀ ਦੇ ਨਾਲ, 3/4 ਮੈਜੋਰਿਟੀ ਦੇ ਨਾਲ ਕਾਂਗਰਸ ਜਿਹੜੀ ਹੈ ਉਹ ਪਾਵਰ ਦੇ ਵਿੱਚ ਆਈ। ਸੋ ਜ਼ਾਹਰ ਹੈ ਕਿ ਮਾਈਨੋਰਿਟੀਜ਼ ਦੇ ਨਾਲ ਆਪਣੀ ਪਾਵਰ ਹਾਸਲ ਕਰਨ ਦੀ ਨੀਤੀ ਦੇ ਬਰਖਸ ਇਸ ਦੇ ਉਲਟ ਕਾਂਗਰਸ ਨੇ ਲਾਈਨ ਲਈ ਕਿ ਮਾਈਨੋਰਿਟੀਜ਼ ਨੂੰ ਸਬਕ ਸਿਖਾਉਣਾ ਔਰ ਫਿਰ ਕਿਵੇਂ ਸਿੱਖਾਂ ਨੂੰ ਗੱਦਾਰ ਐਲਾਨਿਆ ਗਿਆ ਔਰ ਫਿਰ ਉਹ ਸਾਰੇ ਚੋਂ ਕੀ ਨਿਕਲਿਆ। ਲੇਕਿਨ ਇਸ ਗੱਲ ਨੇ ਜਿਹੜੀ ਬੀਜੇਪੀ ਭਾਰਤੀ ਜਨਸੰਘ ਦੇ ਰੂਪ ਚ ਪਹਿਲਾਂ ਉਹ ਸਟਰਗਲ ਕਰ ਰਹੀ ਸੀ, ਉਹਨਾਂ ਦੀ ਜਿਹੜੀ ਕਿਤਾਬ ਦੇ ਵਿੱਚ ਜਿਹੜਾ ਇਹ ਪੇਜ ਨਵਾਂ ਜੋੜ ਦਿੱਤਾ ਜਿਹੜਾ ਉਹਨਾਂ ਨੇ ਕਾਂਗਰਸ ਦੀ ਕਿਤਾਬ ਤੋਂ ਲਿਆ ਕਿ ਵੀ ਜੇ ਸਿੱਖਾਂ ਨੂੰ ਮਾਰ ਕੇ ਰਾਜੀਵ ਗਾਂਧੀ 3/4 ਮੈਜੋਰਿਟੀ ਲਿਜਾ ਸਕਦਾ ਤੇ ਫਿਰ ਹੁਣ ਸਿੱਧਾ ਮੁਸਲਮਾਨਾਂ ਦੇ ਦੁਆਲੇ ਹੋਇਆ ਜਾਏ। ਸੋ ਅਸੀਂ ਦੇਖਦੇ ਹਾਂ ਕਿ 84-85 ਤੋਂ ਬਾਅਦ ਹੀ ਅਡਵਾਨੀ ਦੀ ਜਿਹੜੀ ਰੱਥ ਯਾਤਰਾ ਦੀ ਲਾਈਨ ਕਿ ਜੀ ਇੱਕ ਪਾਸਿਓਂ ਦੂਜੇ ਸਿਰੇ ਤੱਕ ਭਾਰਤ ਦੇ ਇੱਕ ਕੋਨੇ ਤੋਂ ਦੂਸਰੇ ਰੱਥ ਯਾਤਰਾ ਦੇ ਦੌਰਾਨ ਜਿਸ ਕਿਸਮ ਦੀ ਨਫ਼ਰਤ, ਜਿਸ ਕਿਸਮ ਦਾ ਪਾਠ, ਨਰਿੰਦਰ ਮੋਦੀ ਉਹਦਾ ਖਾਸ ਬੰਦਾ ਸੀ ਅਡਵਾਨੀ ਦਾ ਗੁਜਰਾਤ ਦੇ ਵਿੱਚ, ਮੁਰਲੀ ਮਨੋਹਰ ਜੋਸ਼ੀ ਉਸ ਵੇਲੇ ਪ੍ਰੈਜ਼ੀਡੈਂਟ, ਔਰ ਇਸ ਸਾਰੇ ਨੂੰ ਅਸੀਂ ਦੇਖਦੇ ਹਾਂ ਕਿ 1992 ਤੱਕ ਪਹੁੰਚਣਾ ਫਿਰ ਕਲਾਈਮੈਕਸ ਸੀ ਉਹ ਸਾਰੀ ਨਫ਼ਰਤ ਦਾ ਜਿਹੜੀ ਇਸ ਸਾਰੇ ਪੀਰੀਅਡ ਦੇ ਵਿੱਚ ਲਿਆਂਦੀ ਔਰ ਉਸ ਨੂੰ ਫਿਰ ਭਾਰਤ ਦੀ ਵੱਡ ਗਿਣਤੀ ਨੇ ਸੈਲੀਬ੍ਰੇਟ ਕੀਤਾ। ਮੁਸਲਮਾਨਾਂ ਦਾ ਜਿਵੇਂ ਮੈਂ ਕਿਹਾ ਕਿ ਦੰਗਿਆਂ ਦੇ ਨਾਂ ਥੱਲੇ ਉਸ ਤੋਂ ਬਾਅਦ ਵੀ ਮੁਸਲਮਾਨ ਮਾਰੇ ਗਏ ਔਰ ਜਿਵੇਂ ਜੂਨ 84 ਤੋਂ ਬਾਅਦ ਭਾਰਤ ਦੀ ਸੱਤਾ ਦੇ ਗਲਿਆਰਿਆਂ 'ਚ, ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਨਾਰਾ ਸੀ ਕਿ ਭਾਈ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਫਿਰ ਸੱਤਾ ਦੇ ਗਲਿਆਰਿਆਂ 'ਚ ਇਹ ਨਾਰਾ ਸੀ ਇਹ ਤੋਂ ਪਹਿਲੀ ਝਾਂਕੀ ਹੈ ਮਥੁਰਾ ਕਾਂਸ਼ੀ ਬਾਕੀ ਹੈ ਕਿ ਅਸੀਂ ਮਥੁਰਾ ਔਰ ਬਨਾਰਸ ਦੀਆਂ ਮਸੀਤਾਂ ਵੀ ਤੋੜਨੀਆਂ ਨੇ। ਸੋ ਹੁਣ ਇਹਨਾਂ ਸਾਰੇ ਜਦੋਂ ਅਸੀਂ 25 ਸਾਲ 'ਚ ਦੇਖਦੇ ਹਾਂ ਔਰ ਜ਼ਾਹਰ ਹੈ ਕਿ ਇੱਕ ਸਟੇਜ ਤੇ ਬੀਜੇਪੀ ਦੀਆਂ ਜਿਹਦੇ ਕੋਲ 2 ਸੀਟਾਂ 1984 ਦੀਆਂ ਚੋਣਾਂ 'ਚ ਸਨ, 2014 ਤੱਕ ਪਹੁੰਚਦੇ ਉਹ ਨਫ਼ਰਤ ਜਿਹਦੀ ਸ਼ੁਰੂਆਤ ਉਹਨਾਂ ਨੇ ਬਾਬਰੀ ਮਸਜਿਦ ਢਾਣ ਦੇ ਨਾਲ ਕੀਤੀ, ਫਿਰ ਗੋਦਰਾ ਕਾਂਡ ਖੁਦ ਹੀ ਕਰਵਾਇਆ ਔਰ ਉਹਦੇ ਨਾਂ ਥੱਲੇ ਫਿਰ 2002 ਚ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕਰਕੇ 2014 ਚ ਉਹ ਦਿੱਲੀ ਦੇ ਤਖਤ ਤੇ ਬੈਠੇ ਔਰ ਹੁਣ ਵੀ ਜਦੋਂ ਕਿ ਗੁਜਰਾਤ ਦੇ ਵਿੱਚ ਇਸ ਆਉਣ ਵਾਲੇ ਦਿਨਾਂ 'ਚ ਚੋਣਾਂ ਹੋਣ ਜਾ ਰਹੀਆਂ, 2019 ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਨੇ, ਜਿਨੇ ਜਿਹੜਾ ਇਹਨਾਂ ਦਾ ਸੋ ਕਾਲਡ ਵਿਕਾਸ ਦਾ ਏਜੰਡਾ ਔਰ ਦੂਸਰੀਆਂ ਫੇਲਿਅਰਸ ਨੇ, ਇੱਕ ਗੱਲ ਇਹਨਾਂ ਨੇ ਦੇਖ ਲਈ ਕਿ ਨਫ਼ਰਤ ਉਸ ਦੇ ਨਾਲ ਤੁਸੀਂ ਜਿੰਨੀਆਂ ਮਰਜ਼ੀ ਵੋਟਾਂ ਬਟੋਰ ਸਕਦੇ ਹੋ। ਔਰ ਹੁਣ ਐਨ ਨੇੜੇ ਜੇ ਆ ਕੇ ਔਰ ਜਦੋਂ ਬਾਬਰੀ ਮਸਜਿਦ ਢਾਈ ਗਈ ਉਦੋਂ ਤਾਂ ਵਿੰਕ ਐਂਡ ਨੋਡ ਨਰਸਿਮਹਾ ਰਾਓ ਦੀ ਵੀ ਸੀ, ਜਿਵੇਂ ਪਟੇਲ ਕਾਂਗਰਸ 'ਚ ਬੈਠਾ RSS ਦਾ ਬੰਦਾ ਸੀ, ਇਵੇਂ ਹੀ ਨਰਸਿਮਹਾ ਰਾਓ ਕਾਂਗਰਸ 'ਚ ਬੈਠਾ RSS ਦਾ ਬੰਦਾ ਸੀ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਵੇਲੇ ਵੀ ਨਰਸਿਮਹਾ ਰਾਓ ਹੋਮ ਮਿਨਿਸਟਰ ਸੀ ਔਰ ਜਦੋਂ ਬਾਬਰੀ ਮਸਜਿਦ ਢਾਈ ਗਈ ਇਹਦੇ ਬਾਵਜੂਦ ਕਿ ਇਹ ਸਖਤ ਹਦਾਇਤਾਂ ਦਿੱਤੀਆਂ ਜਾ ਸਕਦੀਆਂ ਸੀ, ਸੈਂਟਰਲ ਸਿਕਿਉਰਿਟੀ ਫੋਰਸਿਸ ਇਸ ਗੱਲ ਨੂੰ ਯਕੀਨੀ ਬਣਾ ਸਕਦੀਆਂ ਸੀ ਔਰ ਇਹ ਨਹੀਂ ਹੈ ਵੀ ਉਹਨਾਂ ਦੀ ਇੰਟੈਲੀਜੈਂਸ ਦੇ ਕੋਲ ਰਿਪੋਰਟਾਂ ਨਹੀਂ ਸੀ ਕਿ ਉਹ ਤਾਂ ਉੱਥੇ ਮਸਜਿਦ ਢਾਣ ਦੀ ਤਿਆਰੀ ਕਰ ਰਹੇ ਨੇ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਅੱਜ ਤਾਂ ਵਰਸਟ ਹੈ ਕਿਉਂਕਿ ਉਦੋਂ ਥੋੜਾ ਬਹੁਤ ਅਜੇ ਮੀਡੀਆ ਇਸ ਕਿਸਮ ਦਾ ਨਹੀਂ ਸੀ ਟੋਟਲ ਹੌਸਟਾਈਲ ਜਿਵੇਂ ਕਿ ਸਿੱਖਾਂ ਦੇ ਮਾਮਲੇ 'ਚ ਜੂਨ 84 ਵੇਲੇ ਸੀ
ਔਰ ਉਦੋਂ ਤੱਕ 92 ਤੱਕ ਥੋੜਾ ਬਹੁਤ ਲਿਬਰਲਾਈਜੇਸ਼ਨ ਦੇ ਨਾਂ ਥੱਲੇ ਦੁਨੀਆ 'ਚ ਵੀ ਤਬਦੀਲੀ ਹੋ ਰਹੀ ਸੀ, ਥੋੜੇ ਬਹੁਤ ਦੂਸਰਾ ਵੀ ਦੌਰਾ ਸ਼ੁਰੂ ਸੀ। ਲੇਕਿਨ ਅੱਜ ਸਾਰੇ ਦਾ ਸਾਰਾ ਮੀਡੀਆ ਜੀ ਇਹਨਾਂ ਦਾ ਪਾਣੀ ਭਰਦਾ ਹੈ, ਖਰੀਦਿਆ ਹੋਇਆ ਹੈ। ਔਰ ਜੁਡੀਸ਼ਰੀ, ਉਦੋਂ ਜੁਡੀਸ਼ਰੀ ਨੇ ਥੋੜਾ ਬਹੁਤ ਗੇਮਸ ਪਲੇ ਕੀਤੀਆਂ, ਪਰ ਅਸੀਂ ਦੇਖਦੇ ਹਾਂ ਵੀ ਕਿਤੇ ਨਾ ਕਿਤੇ 2002 ਚ ਜੋ ਗੁਜਰਾਤ 'ਚ ਨਸਲਕੁਸ਼ੀ ਹੋਈ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣਾਈਆਂ, ਭਾਵੇਂ ਇਨ ਦਾ ਐਂਡ ਇਹ ਦੋਨੋਂ ਹੀ ਅਮਿਤ ਸ਼ਾਹ ਔਰ ਮੋਦੀ ਬਚ ਨਿਕਲੇ, ਲੇਕਿਨ ਉਹਦੇ 'ਚ ਇੱਕ ਸਟੇਜ ਤੇ ਹੋਮ ਮਿਨਿਸਟਰ ਹੁੰਦੇ ਆ ਅਮਿਤ ਸ਼ਾਹ ਦੀ ਗ੍ਰਿਫਤਾਰੀ ਹੋਈ ਸੀ, ਔਰ ਈਵਨ ਉਹ ਕੋਡਨਾਨੀ ਵਰਗੀ ਜਿਹੜੀ ਮਿਨਿਸਟਰ ਹੈ ਉਹਨੂੰ ਵੀ ਉਮਰ ਕੈਦ ਹੋਈ ਸੀ। ਲੇਕਿਨ ਅੱਜ ਜਦੋਂ ਅਸੀਂ ਜੁਡੀਸ਼ਰੀ ਦਾ ਹਾਲ ਦੇਖਦੇ ਹੋ, ਤੁਸੀਂ ਟਾਈਮਿੰਗ ਦੇਖਦੇ ਹੋ ਕਿ ਇੱਕ ਪਾਸੇ ਉਹ ਜੁਡੀਸ਼ਰੀ ਜਿਹੜੀ ਕਿ 25 ਸਾਲ, ਔਰ ਅਸੀਂ ਦੇਖਦੇ ਹਾਂ ਵੀ ਇਹਦੇ 'ਚ 2 ਕੇਸ ਸਾਰੇ 'ਚੋਂ ਨਿਕਲੇ। ਇੱਕ ਤਾਂ ਸੀ ਬਾਬਰੀ ਮਸਜਿਦ ਨੂੰ ਢਾਣਾ ਇੱਕ ਕ੍ਰਿਮੀਨਲ ਐਕਟ ਜੀ, ਤੇ ਦੂਸਰਾ ਖੜਾ ਕਰ ਦਿੱਤਾ ਮਲਕੀਅਤ ਦਾ ਝਗੜਾ। ਪਰ ਜ਼ਾਹਰ ਹੈ ਜਿਵੇਂ ਲਿਬਰਾਹਾਨ ਕਮਿਸ਼ਨ ਨੇ ਕਿਹਾ ਸੀ ਕਿ ਵੀ ਪਹਿਲਾਂ ਡਿਸਾਈਡ ਕਰੋ, ਅਪਰਾਧਕ ਜਾਂਚ ਕਰੋ ਇਸ ਦੀ, ਅਪਰਾਧਕ ਜਿਹੜੇ ਅਪਰਾਧੀ ਨੇ ਜਿਨ੍ਹਾਂ ਨੇ ਇਹਨੂੰ ਢਾਇਆ, ਜਿਹਦੇ ਚ ਅਡਵਾਨੀ ਸਮੇਤ, ਮੁਰਲੀ ਮਨੋਹਰ ਜੋਸ਼ੀ ਸਮੇਤ ਸੈਂਕੜਿਆਂ ਦੇ ਖਿਲਾਫ ਸਬੂਤ ਸਾਹਮਣੇ ਆਏ, ਕਿ ਉਹਨਾਂ ਨੂੰ ਦਿਓ, ਉਸ ਤੋਂ ਬਾਅਦ ਮਲਕੀਅਤ ਦੀ ਗੱਲ ਹੈ। ਪਰ ਉਹ ਕੇਸ ਹੁਣ ਜਦੋਂ ਹੋ ਵੀ ਰਿਹਾ, ਸੁਪਰੀਮ ਕੋਰਟ ਹੁਣ ਕਹਿ ਰਿਹਾ ਜੀ 6 ਦਸੰਬਰ ਨੂੰ ਹੀ ਉਹਨੇ ਸੁਪਰੀਮ ਕੋਰਟ ਨੇ ਕਿਹਾ ਜੀ ਅਸੀਂ ਫਰਵਰੀ 'ਚ ਇਹਦੀ ਟਾਈਮ ਬਾਉਂਡ ਹੀਅਰਿੰਗ ਕਰਾਂਗੇ, ਔਰ ਇਸ ਮਾਮਲੇ ਦਾ ਕੋਈ ਜ਼ਿਕਰ ਨਹੀਂ ਹੈ ਕਿ ਵੀ 25 ਸਾਲਾਂ, ਜਿਵੇਂ ਅਸੀਂ ਅੱਜ ਤੱਕ ਕਹਿੰਦੇ ਹਾਂ ਜੀ 33 ਸਾਲਾਂ 'ਚ ਸਾਨੂੰ ਇਨਸਾਫ ਨਹੀਂ ਮਿਲਿਆ। ਸੋ ਜਿਹੜੇ ਅਪਰਾਧੀ ਨੇ ਜਿਨ੍ਹਾਂ ਨੇ ਉੱਥੇ ਇਹ ਢਾਣ ਦਾ ਕੁਕਰਮ ਕੀਤਾ, ਜਿਨ੍ਹਾਂ ਨੇ ਹਜ਼ਾਰਾਂ ਮੁਸਲਮਾਨ ਅਯੁੱਧਿਆ ਹੋਏ, ਬੰਬਈ ਹੋਏ, ਹੋਰ ਥਾਵਾਂ ਤੇ ਮਾਰੇ, ਉਹ ਸਾਰੇ ਜਿਹੜੇ ਕ੍ਰਿਮੀਨਲ ਐਕਟ ਖਤਮ। ਔਰ ਲਿਬਰਾਹਾਨ ਕਮਿਸ਼ਨ ਨੇ ਕਿਹਾ ਸੀ ਕਿ ਵੀ ਇਸ ਗੱਲ ਨੂੰ ਪਹਿਲਾਂ ਕਰੋ। ਦੂਸਰਾ ਪਾਰਟ ਅਸੀਂ ਦੇਖਦੇ ਕਿ ਲਖਨਊ ਹਾਈ ਕੋਰਟ ਨੇ ਇਹਦਾ 30 ਦਸੰਬਰ 2010 ਦੇ ਵਿੱਚ ਫੈਸਲਾ ਸੁਣਾਇਆ ਸੀ ਕਿ ਜੀ ਇਹ ਜਿਹੜੀ 2.7 ਏਕੜ ਜ਼ਮੀਨ ਹੈ ਜਿਹੜੀ ਝਗੜੇ ਵਾਲੀ ਹੈ, ਇਹਨੂੰ 3 ਹਿੱਸਿਆਂ 'ਚ ਵੰਡ ਦਿਓ। ਇੱਕ ਵਕਫ ਬੋਰਡ, ਸੁੰਨੀ ਵਕਫ ਬੋਰਡ ਨੂੰ ਦੇ ਦਿਓ ਇੱਕ ਹਿੱਸਾ ਜਿਹੜਾ ਇਹਨਾਂ ਦਾ ਨਿਰਮੋਹੀ ਅਖਾੜਾ ਜਿਹੜਾ ਕਲੇਮ ਕਰਦਾ ਸੀ ਜੀ ਇਹ ਸਾਡਾ ਅਖਾੜਾ ਸੀ, ਤੇ ਤੀਸਰਾ ਰਾਮ ਲੱਲਾ ਮੰਦਿਰ। ਹੁਣ ਇਹਨਾਂ ਤਿੰਨਾਂ ਹੀ ਤਰ੍ਹਾਂ ਨੇ ਸੁਪਰੀਮ ਕੋਰਟ 'ਚ ਪਹੁੰਚ ਕੀਤੀ 2010 ਦੀ। ਹੁਣ 7 ਸਾਲ ਲੰਘ ਗਏ ਨੇ, ਸੁਪਰੀਮ ਕੋਰਟ ਨੇ ਕੋਈ ਉਹਨੂੰ ਟਾਈਮ, ਉਹਨਾਂ ਨੇ ਕਿਹਾ ਜੀ 90,000 ਉਹਦੇ ਪੇਜਿਸ ਨੇ, ਉਹਦੀ ਟਰਾਂਸਲੇਸ਼ਨ ਯੂਪੀ ਸਰਕਾਰ ਕਰੇਗੀ। ਪਰ ਐਨ ਜਦੋਂ ਹੁਣ 2019 ਦੀਆਂ ਚੋਣਾਂ ਸਿਰ ਤੇ ਨੇ, ਗੁਜਰਾਤ ਦੇ ਵਿੱਚ ਹੋਣ ਵਾਲੀਆਂ, ਸੁਪਰੀਮ ਕੋਰਟ ਦਾ ਦੀਪਕ ਮਿਸ਼ਰਾ ਕਹਿੰਦਾ ਜੀ ਆਹ ਜੱਜਾਂ ਦਾ ਪੈਨਲ ਹੈ ਅਸੀਂ, ਔਰ ਉਹਨੂੰ 6 ਦਸੰਬਰ ਨੂੰ ਅਨਾਉਂਸ ਕਰ ਰਹੇ ਨੇ ਜੀ ਕਿ ਅਸੀਂ ਟਾਈਮ ਬਾਉਂਡ। ਸੋ ਜ਼ਾਹਰ ਹੈ ਵੀ ਅੱਜ ਜਿਸ ਕਿਸਮ ਦੀ ਜੁਡੀਸ਼ਰੀ ਹੈ, ਇਹੀ ਦੀਪਕ ਮਿਸ਼ਰਾ ਹੈ ਜਿਹਨੇ ਜਨਗਣ ਮਨ ਗਾਣਾ ਕੰਪਲਸਰੀ ਕੀਤਾ ਹੈ, ਔਰ ਕਿਸ ਕਿਸਮ ਦੇ ਡਿਸੀਜਨ ਸੁਪਰੀਮ ਕੋਰਟ 'ਚੋਂ ਆ ਰਹੇ ਨੇ। ਸੋ ਜ਼ਾਹਰ ਹੈ ਕਿ 2014 ਤੱਕ ਪਹੁੰਚਣ ਲਈ ਉਹਨਾਂ ਨੇ ਸੈਲੀਬ੍ਰੇਟ ਕੀਤਾ ਮਸਜਿਦ ਢਾਉਣ ਨੂੰ, ਹੁਣ ਹੋਏਗਾ ਮੰਦਿਰ ਬਣਾਉਣ ਨੂੰ ਕਿ ਜੀ ਦੇਖੋ ਸਾਡੇ ਹੱਕ 'ਚ ਆ ਗਿਆ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ। ਔਰ ਇਸ ਦੇ ਨਾਲ ਇਹ ਜਿਹੜੀ ਇਹਦੀ ਸ਼ੁਰੂਆਤ ਹੈ ਮਥੁਰਾ ਕਾਂਸ਼ੀ ਤੱਕ ਹੀ ਨਹੀਂ, ਜਿਵੇਂ ਸੁਬਰਾਮਨੀਅਮ ਸਵਾਮੀ ਜਿਹੜਾ ਇਹਨਾਂ ਦਾ ਆਈਡੀਆਲੋਗ ਹੈ, ਜਿਹੜਾ ਇਸ ਇਸ਼ੂ ਤੇ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਉਹਨੇ ਕੀਤੀ, ਉਹਨੇ ਕਿਹਾ ਜੀ ਅਸੀਂ 100 ਮਸਜਿਦਾਂ ਸਾਡੇ ਹਵਾਲੇ ਕਰੋ ਤੇ ਅਸੀਂ ਉਹ ਸਾਰੇ ਦਾ ਕਰਾਂਗੇ। ਸੋ ਕੁੱਲ ਮਿਲਾ ਕੇ ਇਹ ਗੱਲ ਜਿਸ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ, ਜ਼ਾਹਰ ਹੈ ਇਹਨਾਂ 25 ਸਾਲਾਂ 'ਚ ਵਰਸਟ ਫਾਰਮ ਦੇ ਵਿੱਚ ਕਿੱਥੇ ਤਾਂ ਇੱਕ ਜਿਹੜਾ ਮਸਜਿਦ ਦਾ ਢਾਇਆ ਜਾਣਾ ਸੀ, ਅੱਜ 200 ਮਿਲੀਅਨ ਮੁਸਲਮਾਨ ਭਾਰਤ ਦੇ ਵਿੱਚ ਖੌਫ ਦੇ ਵਿੱਚ ਰਹਿ ਰਹੇ ਨੇ ਜੀ। ਆਲਰੇਡੀ ਉਹਨਾਂ ਦੇ ਉਹ ਇੰਟੈਲੈਕਚੁਅਲ ਹੋਣ, ਉਹਨਾਂ ਦੇ ਦੂਸਰੇ ਹੋਣ, ਔਰ ਟ੍ਰਿਪਲ ਤਲਾਕ ਦੇ ਨਾਂ ਥੱਲੇ ਆਇਆ ਜੀ ਕਾਨੂੰਨ ਬਣੇਗਾ। ਫਿਰ ਹੁਣ ਜਿਹੜਾ ਇਹਨਾਂ ਦਾ ਅਸਲੀ ਗੱਲ ਮੁਸਲਿਮ ਪਰਸਨਲ ਲਾਅ ਨੂੰ ਖਤਮ ਕਰਨ ਦੀ ਲਾਈਨ, ਇਹ ਵੀ ਆਉਣ ਵਾਲੇ ਪੀਰੀਅਡ ਤੋਂ ਸਿਰਫ ਵੇਟ ਕਰ ਰਹੇ ਨੇ ਕਿ ਰਾਜ ਸਭਾ ਦੇ ਵਿੱਚ ਸਾਡੀ ਮੈਜੋਰਿਟੀ ਹੋਏ, ਜਿਹੜੀ ਕਿ ਹੋ ਜਾਣੀ ਹੈ। ਔਰ ਆਲਰੇਡੀ ਬਾਬਰੀ ਮਸਜਿਦ ਦੇ ਨਾਂ ਥੱਲੇ 2019 ਦੀਆਂ ਚੋਣਾਂ ਲੜਨ ਦਾ ਉਹਨਾਂ ਨੇ ਉੱਥੇ ਮੰਦਿਰ ਬਣਨਾ, ਉਹਦੇ ਥੱਲੇ ਲੜਨ ਦੀ ਗੱਲ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਪੋਲੀਟੀਕਲੀ ਇੱਕ ਤਾਂ ਸਫਬੰਦੀ ਲੋਕਾਂ ਦੇ ਵਿੱਚ ਨਫ਼ਰਤ ਦੀ ਹੋਈ, ਉਹੀ ਕਾਂਗਰਸ ਜਿਸ ਦਾ ਨਹਿਰੂ ਬਾਰੇ ਕਿਹਾ ਜਾਂਦਾ ਸੀ ਜੀ ਐਗਨੋਸਟਿਕ ਹੈ, ਇਹ ਕੋਈ ਪ੍ਰੈਕਟਿਸਿੰਗ ਹਿੰਦੂ ਨਹੀਂ ਹੈ, ਅੱਜ ਇਹਨਾਂ ਦਾ ਅਗਲਾ ਉਸੇ ਹੀ ਕਾਂਗਰਸ ਪਾਰਟੀ ਦਾ ਜਿਹਦਾ ਨਰਸਿਮਹਾ ਰਾਓ ਨੇ ਵਿੰਕ ਐਂਡ ਨੋਡ ਦਿੱਤੀ ਸੀ ਕਿ ਢਾ ਦਿਓ, ਅੱਜ ਰਾਹੁਲ ਗਾਂਧੀ ਜਿਹੜਾ ਕਾਂਗਰਸ ਪ੍ਰਧਾਨ ਬਣਨ ਜਾ ਰਿਹਾ, ਉਹ ਓਨਲੀ ਵਨ ਹੈ ਜਿਹਨੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਨੇ। ਉਹ ਜੇ ਗੁਜਰਾਤ 'ਚ ਜਾਂਦਾ ਹੈ 15 ਮੰਦਰਾਂ 'ਚ ਜੈ ਭਵਾਨੀ,
ਉਹ ਦਾਅਵੇ ਨਾਲ ਉਹਦੀ ਪਾਰਟੀ ਕਹਿੰਦੀ ਹੈ ਕਿ ਸ਼ਿਵ ਜੀ ਦਾ ਭਗਤ ਹੈ, ਆਪ ਵੀ ਉਹ ਕਹਿੰਦਾ ਹੈ, ਔਰ ਇਹ ਜਨੇਊ ਧਾਰੀ ਹੈ, ਔਰ ਪ੍ਰਣਾਬ ਜਨੇਊ ਪਾਇਆ ਹੋਇਆ ਜੀ, ਔਰ ਪ੍ਰਣਾਬ ਮੁਖਰਜੀ ਮੱਥੇ ਤੇ ਟਿੱਕਾ ਲਾਉਂਦਾ ਹੈ, ਤਿਲਕ ਲਾਉਂਦਾ ਹੈ ਕਿ ਵੀ ਇਹ ਹੁਣ ਪੇਪਰ ਫਾਈਲ ਕਰਨ ਚੱਲੇ। ਸੋ ਇਹਦਾ ਇਫੈਕਟ ਹੈ 25 ਸਾਲਾਂ 'ਚ। ਜਿਵੇਂ ਅਸੀਂ ਇਹ ਦੇਖਦੇ ਹਾਂ ਕਿ ਬਾਬਰੀ ਮਸਜਿਦ ਢਾਣ ਤੋਂ ਅੱਜ ਉਹ ਘੱਟ ਗਿਣਤੀਆਂ ਦਾ ਕੀ ਹਾਲ ਹੈ। ਮੁਸਲਮਾਨਾਂ ਦਾ ਜ਼ਿਕਰ ਅਸੀਂ ਕੀਤਾ ਹੈ, ਸਿੱਖਾਂ ਦਾ ਹਾਲ ਦੇਖ ਲਓ ਕਿ ਬਈ ਅੱਜ ਤਾਲ ਕਟੋਰਾ ਦੇ ਵਿੱਚ ਉਹ ਸਮਾਗਮ ਕਰਦਾ ਹੈ RSS, ਔਰ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪ੍ਰੋਜੈਕਟ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਦਾ ਮੋਹਨ ਭਾਗਵਤ ਡਗੇ ਦੀ ਚੋਟ ਦੇ ਉੱਤੇ ਕਹਿੰਦਾ ਹੈ ਕਿ ਜੀ 2020 ਤੱਕ ਅਸੀਂ ਹਰ ਇੱਕ ਨੂੰ ਹਿੰਦੂ ਬਣਾ ਦੇਵਾਂਗੇ। ਔਰ ਕੁੱਲ ਮਿਲਾ ਕੇ ਜਿਹੜਾ ਡਿਸਕੋਰਸ ਹੈ ਉੱਥੇ ਕੋਈ ਆਵਾਜ਼ ਅੱਜ ਮੁਸਲਮਾਨਾਂ ਦੇ ਲਈ, ਈਸਾਈਆਂ ਦੇ ਲਈ, ਸਿੱਖਾਂ ਦੇ ਲਈ, ਦਲਿਤਾਂ ਦੇ ਲਈ, ਔਰ ਈਵਨ ਦਲਿਤ ਫੈਕਟਰ ਨੂੰ ਵੀ ਜਿਸ ਅੰਦਾਜ਼ ਇਹਨਾਂ 25 ਸਾਲਾਂ 'ਚ ਇਹਨਾਂ ਨੇ ਵਾਪਸ ਮਨੂ ਸਮ੍ਰਿਤੀ ਨੂੰ ਇੰਡੀਆ ਦਾ ਲਾਅ ਬਣਾਉਣ, ਔਰ ਉਸ ਕਿਸਮ ਦਾ ਹਿੰਦੂਤਵਾ ਜਿਹੜਾ ਕਦੇ ਪਹਿਲਾਂ ਐਗਜ਼ਿਸਟ ਨਹੀਂ ਕੀਤਾ, ਇਹੀ ਡਿਫਾਈਨ ਕਰ ਰਹੇ ਨੇ। ਉਹ ਕਿਸੇ ਨੂੰ ਜੋ ਮਰਜ਼ੀ ਬਣਾ ਦੇਣ ਕਿਉਂਕਿ ਇਹਨਾਂ ਦੇ ਹੱਥ ਪਾਵਰ ਹੈ ਔਰ ਕੋਈ ਸਾਹਮਣੇ ਕੁਸਕਦਾ ਨਹੀਂ ਹੈ। ਸੋ ਕਿਹਨੇ ਕਹਿਣਾ ਕਿ ਵੀ 25 ਸਾਲ ਬਾਅਦ ਕਿੱਥੇ ਹੈ ਇਨਸਾਫ? ਸਿੱਖ 33 ਸਾਲ ਬਾਅਦ ਅਸੀਂ ਇਨਸਾਫ ਕਰ ਰਹੇ ਹਾਂ। ਸੋ ਜ਼ਾਹਿਰ ਹੈ ਕਿ ਜਿਹੜਾ ਰਸਤਾ ਇੰਦਰਾ ਗਾਂਧੀ ਨੇ ਖੋਲ੍ਹਿਆ ਸੀ ਕਿ ਭਾਈ ਜੇ ਵੱਡ ਗਿਣਤੀ ਨੂੰ, ਮੈਜੋਰਿਟੀ ਨੂੰ ਪੈਂਪਰ ਕਰਨਾ ਤੇ ਫਿਰ ਘੱਟ ਗਿਣਤੀ ਨੂੰ ਰਗੜਾ ਚਾੜੋ। ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕੀਤਾ, RSS ਨੇ ਮੁਸਲਮਾਨਾਂ ਨੂੰ ਕੀਤਾ, ਔਰ ਹੁਣ ਦੋਨਾਂ ਦੇ ਵਿੱਚ ਕੰਪੀਟੀਸ਼ਨ ਚੱਲ ਰਿਹਾ ਕਾਂਗਰਸ ਔਰ BJP 'ਚ ਕਿ ਜ਼ਿਆਦਾ ਹਿੰਦੂਤਵੀ ਕੌਣ ਹੈ। ਔਰ ਇਸ ਸਾਰੇ ਜਿੱਥੇ ਅਸੀਂ ਅਗੇਨ ਜਿਵੇਂ ਮੈਂ ਸਮਝਦਾ ਵੀ ਅਸੀਂ ਜੇ ਇਸ ਗੱਲ ਨੂੰ ਸਮਝ ਆਈਏ ਕਿ ਜੇ ਅਸੀਂ ਇਕੱਠੇ ਨਾ ਹੋਏ, ਔਰ ਇਹ ਅੱਜ ਭਾਰਤ ਦੇ ਨਕਸ਼ੇ 'ਚ ਇੰਨੀ ਵੱਡੀ ਗਿਣਤੀ 'ਚ ਮੁਸਲਮਾਨ, ਸਿੱਖ, ਈਸਾਈ, ਦਲਿਤ, ਟਰਾਈਬਲਸ ਨੇ ਕਿ ਜੇ ਅਸੀਂ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਵਿੱਢਾਂਗੇ। ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਜਿਵੇਂ ਇਹ ਗੱਲ ਉਹ ਸਿਆਣੇ ਫਿਲਾਸਫਰ ਦੀ ਮੈਂ ਅਕਸਰ ਕੋਟ ਕਰਦਾ ਕਿ ਭਾਈ ਜਿਹੜੀ ਡਿਕਟੇਟਰਸ਼ਿਪ ਹੁੰਦੀ ਹੈ ਉਹਦੇ 'ਚ ਤੁਹਾਡੇ ਕੋਲ ਫਿਰ ਵੀ ਆਸ ਹੁੰਦੀ ਹੈ ਛੁਟਕਾਰਾ ਪਾਉਣ ਦੀ ਕਿ ਜਦੋਂ ਡਿਕਟੇਟਰ ਮਰ ਜਾਏਗਾ ਤੁਹਾਡੀ ਜਾਨ ਸ਼ਾਇਦ ਖਲਾਸੀ ਹੋ ਜਾਏ। ਪਰ ਜਿਹੜਾ ਮੈਜੋਰਿਟੀ ਦਾ ਰੂਲ ਹੈ ਉਹ ਡਿਕਟੇਟਰਸ਼ਿਪ ਤੋਂ ਵੀ ਮਾੜਾ ਹੁੰਦਾ ਹੈ ਕਿਉਂਕਿ ਜਿਹੜੀ ਮਰਜ਼ੀ ਪਾਰਟੀ ਆਏ ਉਹਨੇ ਮੈਜੋਰਿਟੀ ਨੂੰ ਹੀ। ਸੋ ਅੱਜ ਜੇ ਇਹ ਵੀ ਹੋ ਜਾਏ ਜੀ ਗੁਜਰਾਤ ਚੋਣਾਂ ਦੇ ਵਿੱਚ ਕਾਂਗਰਸ ਲੈ ਜਾਏ, ਜਿਵੇਂ ਕੁਝ ਪ੍ਰੈਡਿਕਸ਼ਨਸ ਆ ਰਹੀਆਂ, ਜਾਂ ਬਦਲ ਵੀ ਜਾਏ, ਪਰ ਉੱਥੇ ਹੁਣ ਕੋਈ ਫਰਕ ਨਹੀਂ ਪਏਗਾ ਕਿਉਂਕਿ ਆਲਰੇਡੀ RSS ਨੇ ਹਿੰਦੂਤਵਾ ਦਾ ਏਜੰਡਾ ਉਸ ਪੱਧਰ ਤੇ ਜਾ ਕੇ ਸੈੱਟ ਕਰ ਦਿੱਤਾ ਕਿ ਹਰ ਪੋਲੀਟੀਕਲ ਪਾਰਟੀ, ਜੇ ਤੁਸੀਂ ਈਵਨ ਕੇਜਰੀਵਾਲ ਨੂੰ ਵੀ ਦੇਖਦੇ ਹੋ, ਉਹ ਵੀ ਜਾ ਕੇ ਕਦੇ ਯੋਗਾ ਕਰ ਰਿਹਾ ਹੁੰਦਾ, ਕਦੇ ਹੋਰ ਕਰ ਰਿਹਾ ਹੁੰਦਾ, ਗੰਗਾ 'ਚ ਜਾ ਕੇ ਨਹਾਤਾ। ਮੇਕ ਸ਼ੋਰ ਉਹ ਕਰਾਉਂਦੇ ਨੇ ਕਿ ਉਹ ਸਾਰੇ ਨੂੰ ਉਹ ਦੇਖਣ ਕਿ ਜਿਹੜੀ ਬਹੁ ਗਿਣਤੀ ਹਿੰਦੂ ਕਿ ਜੀ ਇਹ ਬਹੁਤ ਡਿਵਾਊਟ। ਸੋ ਆਲਰੇਡੀ ਜਿਹੜੀ ਨੈਰੇਸ਼ਨ ਹੈ ਉੱਥੇ ਕਿਸੇ ਦੀ ਵੀ ਲਾਇਲਟੀ ਦੀ, ਉਹ ਹਿੰਦੂਤਵਾ ਨਾਲ ਲਾਇਲਟੀ ਦੀ ਸੈੱਟ ਕਰ ਦਿੱਤੀ ਹੈ। ਹੋਰ ਗੁਲਾਮੀ ਕੀ ਹੁੰਦੀ? ਸੋ ਸਾਨੂੰ ਇਕੱਠੇ ਹੋ ਕੇ ਜਿਹੜਾ ਇਸ ਦੇ ਲਈ ਸੰਘਰਸ਼ ਵਿੱਢਣ ਦੀ ਲੋੜ ਹੈ। ਸੋ ਅਸੀਂ ਜਿੱਥੇ 25 ਸਾਲ ਦੇ ਵਿੱਚ ਜੋ ਕੁਝ ਇਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਜਿਨ੍ਹਾਂ ਦੀਆਂ ਨੇ ਜਾਨਾਂ ਗਵਾਈਆਂ ਨੇ, ਸਫ਼ਰ ਕਰ ਰਹੇ ਨੇ, ਅਸੀਂ ਉਹਨਾਂ ਸਭ ਨੂੰ ਹੀ ਆਪਣੀਆਂ ਯਾਦਾਂ 'ਚ ਲਿਆਈਏ। ਔਰ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇੱਕ ਸਿੱਖ ਜਿਸ ਕਦਰ ਗੁਰਦੁਆਰੇ ਦੇ ਨਾਲ ਜੁੜਿਆ ਹੁੰਦਾ ਹੈ ਔਰ ਉਸੇ ਕਦਰ ਮੁਸਲਮਾਨ ਇੱਕ ਮਸਜਿਦ ਦੇ ਨਾਲ, ਕਿਉਂਕਿ ਇਹ ਰੱਬ ਦੇ ਘਰ ਨੇ। ਔਰ ਜਿਹੜੇ ਲੋਕ ਇਸ ਫੇਥ ਨੂੰ ਵੀ ਨਹੀਂ ਸਮਝਦੇ, ਉਹ ਸਮਝਦੇ ਨੇ ਕਿ ਵੀ ਇਹ ਇੱਕ ਵੋਟ ਸਿਆਸਤ ਹੈ। ਦਰਬਾਰ ਸਾਹਿਬ ਤੇ ਹਮਲਾ ਇੰਦਰਾ ਗਾਂਧੀ ਔਰ ਉਹਨਾਂ ਦਾ ਆਪਣਾ ਵੋਟ ਏਜੰਡਾ ਸੀ ਔਰ ਇਹ BJP ਦਾ ਵੋਟ ਏਜੰਡਾ ਹੈ। ਇਹ ਕਿਸੇ ਵੀ ਰੱਬ ਨੂੰ ਨਹੀਂ ਮੰਨਦੇ। ਇਹਨਾਂ ਦੇ ਲਈ ਕੋਈ ਰਾਮ ਜਾਂ ਕ੍ਰਿਸ਼ਨ ਦਾ ਵੀ ਕੋਈ ਮਤਲਬ ਨਹੀਂ ਹੈ। ਇਹ ਸਿਰਫ ਤੇ ਸਿਰਫ ਗੁੰਡਾਗਰਦੀ ਔਰ ਸੱਤਾ ਦੇ ਭੁੱਖੇ ਲੋਕ ਨੇ। ਪਰ ਅਨਫੋਰਚੂਨੇਟਲੀ ਅੱਜ ਭਾਰਤ ਦੇ ਨਕਸ਼ੇ 'ਚ ਅਕਲੀਅਤਾਂ ਇਹਨਾਂ ਹਿੰਦੂ ਤਵੀਆਂ ਦੇ ਜ਼ੁਲਮਾਂ ਦਾ ਉਵੇਂ ਹੀ ਸ਼ਿਕਾਰ ਹੋ ਰਹੀਆਂ ਨੇ ਜਿਵੇਂ 1930 ਦੇ ਵਿੱਚ ਨਾਜ਼ੀ ਜਰਮਨੀ ਦੇ ਵਿੱਚ ਯਹੂਦੀ, ਜਿਪਸੀ ਔਰ ਕੈਥੋਲਿਕਸ ਔਰ ਦੂਸਰੇ ਸਿਵਲ ਲਿਬਰਟੇਰੀਅਨਸ, ਕਮਿਊਨਿਸਟ, ਉਹ ਸਾਰੇ ਹੀ ਸਫਰ ਕਰ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਪਿਛਲੇ 5 ਸਾਲ ਤੋਂ ਮਨੁੱਖੀ ਹੱਕਾਂ ਦੀ ਗੱਲ ਕਰ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਇਸ ਤਰ੍ਹਾਂ ਹੀ
ਚਲਦਿਆਂ ਰੱਖਣ ਲਈ ਤੁਸੀਂ ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਜਿਹੜੀ ਇਸ ਦੀ ਮਾਈਕ ਸਹਾਇਤਾ ਕਰ ਰਹੇ ਨੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਇਸ ਦੀ ਮਾਈਕ ਸਹਾਇਤਾ ਨਹੀਂ ਕਰ ਰਹੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਆਪਣੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tvag4.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, tvag4 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।